ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਣੇ ਕੋਟ ਗੁਰ ਕੇ ਪਦ ਸੁਣੇ, ਦੂਸਰ ਦੂਤ ਭਇਓ ਨਹਿ ਪੜੇ। ਨਹੀਂ ਜੁਤ ਤੇ ਗੁਰੂ ਮਿਟੰਤਾ, ਇਤੇ ਮਰੇ ਸਮਝਿਓ ਨ ਕਦੰਤਾ। ਸਣੇ ਕੋਟ ਗੁਰ ਕੇ ਪਦ ਸੁਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਜੀ ਦੇ ਮਾਲਕ ਗੁਰਤਾ ਗੱਦੀ ਤੇ ਸੋਭਾਏਗਾ। ਦੀਨ ਦੁਨੀਆ ਦੇ ਕਲਿਆਣਕਾਰੀ ਪਾਤਸ਼ਾਹ ਵਾਲੀ ਕੁਲ ਆਲਮ ਸ਼ਾਹਿਦ ਆਲਮ। ਬਾਣੀ ਕੀ ਬੋਧਤਾ ਨਾਮ ਕੀ ਦਲਾਲ। ਕਲਯੁਗੀ ਜੀਵਾਂ ਨੂੰ ਤਾਰਨ ਵਾਲੇ ਦਾਤਾ ਸਾਹਿਬ ਕਿਰਪਾਲੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਅੰਦਰ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਮਹਾਂਪੁਰਸ਼ਾਂ ਦੇ ਤਪ ਅਸਥਾਨਾਂ ਤੇ ਸੰਗਤੀ ਰੂਪ ਦੇ ਵਿੱਚ ਹਾਜ਼ਰੀ ਭਰ ਰਹੀ ਸਤ ਸੰਗੀਤਨੋ ਸਤਿਗੁਰਾਂ ਦੀ ਬਖਸ਼ਿਸ਼ ਮਿਹਰਾਨ ਹੋਈ ਹੈ। ਜੋ ਪਾਤਸ਼ਾਹ ਜੀ ਨੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਨੇ ਦ੍ਰਿੜ ਕਰਕੇ ਇਹ ਦਾਤ ਦੇਣਾ ਕੀਤੀ ਹੈ। ਸੰਧਿਆ ਦੇ ਸਮੇਂ ਦੀਵਾਨਾਂ ਦੀ ਪਰਾਰੰਭਤਾ ਹੋਈ ਔਰ ਮਹਾਰਾਜ ਜੀ ਨੇ ਗੁਰ ਇਤਿਹਾਸ ਨੂੰ ਵਿਚਾਰਨ ਦਾ ਸਮਾਂ ਪ੍ਰਦਾਨ ਕੀਤਾ ਹੈ। ਕੱਲ ਦੇ ਦੀਵਾਨ ਦੇ ਵਿੱਚ ਆਪਾਂ ਜੋ ਇਤਿਹਾਸ ਪੜ੍ਹਿਆ ਵਿਚਾਰਿਆ ਸੀ, ਉਹਦੇ ਪੰਛੀ ਚਾਲ ਕੌਣ ਦਾ ਦਰਸ਼ਨ ਕਰੀਏ। ਲਾਹੌਰ ਦੀ ਧਰਤੀ ਤੋਂ ਆਇਆ ਹੋਇਆ ਮੁਗਲ ਸਰਦਾਰ ਆਪਣੇ ਬਹੁਤ ਜਰਨੈਲਾਂ ਦਾ ਖਾਤਮਾ ਕਰਵਾ ਚੁੱਕਾ ਹੈ। ਬਹੁਤ ਨੁਕਸਾਨ ਕਰਾਉਣ ਤੋਂ ਉਪਰੰਤ ਜਦੋਂ ਆਪਣੀ ਫੌਜ ਨੂੰ ਆਰਾਮ ਕਰਵਾਉਣ ਦੇ ਲਈ ਇਹਨੇ ਜੰਗ ਨੂੰ ਰੋਕਿਆ ਹੈ, ਉਸ ਸਮੇਂ ਦੌਰਾਨ ਰਹਿੰਦੀ ਫੌਜ ਦੇ ਨਾਲ ਸਲਾਹ ਕਰਕੇ ਇਹਨੇ ਦੂਤ ਭੇਜਿਆ। ਦੂਤ ਨੇ ਜਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹੁਤ ਡਰਾਉਣ ਧਮਕਾਉਂਦੀਆਂ ਗੱਲਾਂ ਕੀਤੀਆਂ ਨੇ ਕਿ ਤੁਹਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਰਹਿਣ ਨਹੀਂ ਦੇਵਾਂਗੇ, ਇੱਥੋਂ ਮੁਸੀਬਾ ਖਤਮ ਕਰ ਦਿੱਤਾ ਜਾਵੇਗਾ, ਤੁਹਾਡੇ ਪਾਸ ਬਾਦਸ਼ਾਹ ਦੇ ਨਾਲ ਲੜਨ ਦੀ ਸਮਰੱਥਾ
ਬਿਮਾਰੀ ਹੈ ਤੇ ਬਾਅਦ ਵਿੱਚ ਇੰਨਾ ਹੱਥ ਕਰਨ ਦਾ ਕੀ ਫਾਇਦਾ ਨਿਕਲੇਗਾ। ਜਦੋਂ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਤੇ ਮਹਾਰਾਜ ਜੀ ਨੇ ਮੋੜਵਾਂ ਜਵਾਬ ਦਿੱਤਾ ਹੈ। ਕਹਿੰਦੇ ਆਪਣੇ ਬਾਦਸ਼ਾਹ ਨੂੰ ਜਾ ਕਰਕੇ ਸੁਨੇਹਾ ਕਰ ਦੇਈ, ਮੁਗਲ ਸਤਾਨ ਨੂੰ ਦੱਸ ਦੇਈ ਕਿ ਬਾਦਸ਼ਾਹ ਦੀ ਜਿਹੜੀ ਬਾਦਸ਼ਾਹ ਹੈ ਨਾ, ਇਸੇ ਘਰ ਤੋਂ ਮਿਲੀ ਹੋਈ ਹੈ। ਇਹ ਵਡਿਆਈ ਇਹ ਸ਼ੋਭਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦੇਣ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਇਸ ਘਰ ਤੋਂ ਮੁਗਲ ਸਥਾਨ ਦੇ ਬਾਦਸ਼ਾਹ ਨੂੰ ਸੀਸ ਮਿਲੀ ਹੈ ਤਾਂ ਇਹ ਪਾਤਸ਼ਾਹੀਆਂ ਕਾਇਮ ਹੈ। ਅਸੀਂ ਇਸ ਘਰ ਤੋਂ ਵਡਿਆਈ ਨਹੀਂ ਦਿੱਤੀ ਹੈ। ਜੇ ਤੇਰੇ ਪਿਤਾ ਦਾ ਸਾਡੇ ਨਾਲ ਲਿਹਾਜ਼ ਨਾ ਹੁੰਦਾ ਤੇ ਨਾ ਤੇਰਾ ਪਿਤਾ ਜਹਾਂਗੀਰ ਰਹਿਣਾ ਸੀ ਤੇ ਨਾ ਤੂੰ ਰਾਜ ਭਾਗ ਦਾ ਮਾਲਕ ਬਾਬਾ ਸੀ। ਕਿਤਾ ਇੱਕ ਗੱਲ ਸੋਚ ਲਵੇ ਕਿ ਜੇ ਗੁਰੂ ਘਰ ਦੇ ਨਾਲ ਵਿਵਾਦ ਕਰੇਗਾ ਤੇ ਜੇ ਅਸੀਂ ਵਡਿਆਈ ਦੇਣੀ ਜਾਣਦੇ ਹਾਂ ਤੇ ਕੁੜੀ ਵੀ ਜਾਣਦੇ ਹਾਂ। ਜੇ ਤਖਤ ਦੇ ਸਕਦੇ ਆ, ਇਹ ਸੈਨਾ ਦੇ ਸਕਦੇ, ਲਾਮ ਲਸ਼ਕਰ ਤੈਨੂੰ ਦੇ ਸਕਦੇ ਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਥੋੜੇ ਸਮੇਂ ਦੇ ਵਿੱਚ ਕੇਵਲ ਛਿਨ ਮਾਤਰ ਸਮਾਂ ਲੱਗਣਾ ਹੈ ਸਾਰੀ ਤੇਰੀ ਫੌਜ ਨੂੰ ਰਾਜ ਭਾਗ ਨੂੰ ਸੁਆਹ ਕਰ ਦੇਵੇ। ਇੰਨੇ ਸਮੇਂ ਦੇ ਵਿੱਚ ਤੇਰਾ ਇਹ ਰਾਜ ਭਾਗ ਇਹ ਭਰਮ ਤੇਰਾ ਕੱਢ ਸਕਦੇ ਆ। ਮਹਾਰਾਜ ਜੀ ਕਹਿੰਦੇ ਦੂਸਰੀ ਗੱਲ ਇਹ ਨੋਟ ਕਰਦਾ ਕਿ ਵਿਵਾਦ ਨੂੰ ਖੜਾ ਕੀਤਾ ਹੈ। ਸਾਡੇ ਘਰ ਦੇ ਵਿੱਚ ਇੱਥੇ 1 ਲੱਖ ਰੁਪਈਆ ਘੋੜੇ ਤੇ ਖਰਚ ਕਰਕੇ ਗੁਰਮੁਖ ਪਿਆਰੇ ਲੈ ਕੇ ਆ ਰਹੇ ਸੀ, ਤੇਰੇ ਬਾਦਸ਼ਾਹ ਨੇ ਖੋਹਣਾ ਕੀਤਾ। ਜੇ ਘੋੜਾ ਨਾ ਖੋਦਾ ਤੇ ਇਹ ਵਿਵਾਦ ਨਹੀਂ ਸੀ ਬਣਦਾ। ਤੂੰ ਘੋੜਾ ਖੋਇਆ, ਅਸੀਂ ਬਾਜ ਖੋਲਿਆ। ਇਹ ਤੇ ਤੇਰੀ ਪਾਈ ਹੋਈ ਭਾਜੀ ਦਾ ਨਿਯੰਤਰਾ ਅਸੀਂ ਲੋੜ ਨਾ ਕੀਤਾ। ਇਹਦੇ ਬਰਾਬਰ ਨਾ ਕੀਤੀ ਹੈ, ਕੋਈ ਪਹਿਲ ਨਹੀਂ ਕੀਤੀ। ਮਹਾਰਾਜ ਜੀ ਨੇ ਜਦੋਂ ਇੰਨੇ ਵਚਨ ਆਖਣਾ ਕੀਤੇ ਕਿ ਜੰਗ ਦੀ ਗੱਲ ਰਹੀ ਉਹ ਤੇ ਅਸੀਂ ਲੜਾਂਗੇ। ਸਾਨੂੰ ਸ਼ੁਰੂ ਤੋਂ ਸ਼ੌਕ ਹੈ ਕਿ ਕਿਹੜਾ ਵੇਲਾ ਹੋਵੇ ਕਿ ਅਸੀਂ ਜੰਗ ਮੈਦਾਨ ਦੇ ਵਿੱਚ ਉਤਰੀਏ ਤੇ ਪੂਰੇ ਸਮਾਂ ਦੇ ਦਿੱਤਾ। ਮੁਗਲ ਖਾਨ ਚੜ ਕੇ ਆ ਗਿਆ। ਜੰਗ ਦਾ ਤੇ ਸਾਨੂੰ ਚਾਅ ਹੀ ਬਹੁਤ ਜ਼ਿਆਦਾ ਹੈ। ਜਿੰਨੀ ਕੁ ਫੌਜ ਤੇਰੇ ਬਾਦਸ਼ਾਹ ਦੇ ਕੋਲ ਲੈ ਕੇ ਆ, ਏਦਾਂ ਖਤਮ ਕਰ ਦਿਆਂਗਾ ਜਿਵੇਂ ਇੱਕ ਡੱਬੀ ਦੀ ਤੀਰ ਦੇ ਨਾਲ ਮਣਾ ਮੂੰਹ ਦੀ ਲੱਕੜ ਜਿਹੜੀ ਉਹ ਸਾੜ ਦਿੱਤੀ ਜਾਂਦੀ ਹੈ, ਸੁਆਹ ਹੋ ਜਾਂਦੀ। ਛੱਪੜ ਦੇ ਵਿੱਚ ਉਗਿਆ ਹੋਇਆ ਕਮਲ ਦਾ ਫੁੱਲ ਬੜਾ ਸੋਹਣਾ ਹੁੰਦਾ ਹੈ, ਸੋਹਣੀ ਮਹਿਕ ਉਹਦੇ ਉੱਤੇ ਦੀ ਖੜਾ ਹੁੰਦਾ ਹੈ। ਪਰ ਜਦੋਂ ਕਮਲ ਦਾ ਫੁੱਲ ਪਾਣੀ ਚੋਂ ਬਾਹਰ ਕੱਢ ਦਿੱਤਾ ਜਾਵੇ ਤੇ ਪਾਣੀ ਤੋਂ ਬਿਨਾ ਕਮਲ ਦੇ ਫੁੱਲ ਤੇ ਉਹ ਰੂਹਾਨੀਅਤ ਨਹੀਂ ਰਹਿੰਦੀ, ਉਹ ਖਿੜਾਵ ਨਹੀਂ ਰਹਿੰਦਾ। ਪਾਣੀ ਤੋਂ ਬਿਨਾ ਸੜ ਜਾਇਆ ਕਰਦਾ, ਖੁਸ਼ਬੂ ਖਤਮ ਹੋ ਜਾਂਦੀ ਹੈ, ਸੁਹੱਪਣਤਾ ਬਰਬਾਦ ਹੋ ਜਾਂਦੀ ਹੈ। ਗੁਰੂ ਨਾਨਕ ਦੇ ਘਰ ਤੋਂ ਤੈਨੂੰ ਅਸੀਸ ਸੀ ਤਾਂ ਇਹ ਰਾਜ ਭਾਗ ਵੱਧਦਾ ਫੁੱਲਦਾ ਸੀ। ਜੇ ਸਾਡਾ ਹੱਥ ਪਿਛਾਂ ਹੋ ਗਿਆ ਤੇ ਹਿਸਾਬ ਲਾ ਵੀ ਕਮਲ ਦੇ ਫੁੱਲ ਵਾਂਗੂ ਹੋ ਜਾਣਾ ਹੈ, ਸੜ ਜਾਵੇਗਾ, ਬਲ ਜਾਵੇਗਾ ਤੇਰੇ ਤੇ ਇਹ ਰਾਜ ਭਾਗ ਦਾ ਹੁਸਨ ਜਾਹੋ ਜਲਾਲ ਉਹ ਕਾਇਮ ਨਹੀਂ ਰਹੇਗਾ। ਇਹ ਗੱਲਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਲਿਆ ਕਿੰਨੀ ਕੁ ਫੌਜ ਹੈ, ਅਸੀਂ ਵੀ ਰਣ ਖੇਤਰ ਦੇ ਵਿੱਚ ਉਤਰਨ ਦੇ ਲਈ ਬਹੁਤ ਕਾਹਲੇ ਹਾਂ। ਇਹਦੀ ਗੱਲ ਸੁਣਦਿਆਂ ਸਾਰ ਦੂਤ ਨੇ ਹਿਸਾਬ ਜਿਹਾ ਲਾਇਆ ਕਿ ਆਇਆ ਤਾਂ ਮੈਂ ਇੱਥੇ ਡਰਾਉਣ ਸੀ ਕਿ 4 ਵੱਡੇ ਵੱਡੀਆਂ ਗੱਲਾਂ ਕਰਾਂਗਾ ਤੇ ਹਰਗੋਬਿੰਦ ਮੇਰੇ ਨਾਲ ਤੁਰ ਪਵੇਗਾ। ਇਹਦੀ ਬੋਲ ਬਾਣੀ ਤੋਂ ਇਹ ਨਹੀਂ ਲੱਗਦਾ ਕਿ ਨਾਲ ਜਾਵੇਗਾ। ਇਹਦੇ ਕਹਿਣੇ ਅਨੁਸਾਰ ਮੇਰੇ ਸਮਝ ਇਹ ਗੱਲ ਕਹਿੰਦੀ ਕਿ ਇਹ ਬੰਦਾ ਝੁਕਣ ਵਾਲਾ ਨਹੀਂ, ਵੀ ਇਹ ਤੇ ਜਿੱਡੀ ਨਿਡਰਤਾ ਦੇ ਨਾਲ ਬੋਲ ਰਿਹਾ ਹੈ, ਜਿੱਡਾ ਪੈਰ ਰਹਿ ਧੋ ਕਰਕੇ ਤੇ ਮੈਨੂੰ ਗੱਲਾਂ ਆਖਣਾ ਕੀਤੀਆਂ, ਇਹਨੂੰ ਤੇ ਕਦੀ ਵੀ ਕੋਈ ਨਹੀਂ ਹਰਾ ਸਕਦਾ। ਮੁਖਲਸ ਖਾਨ ਦੀ ਤੇ ਗੱਲ ਛੱਡੋ। ਇੰਨੀਆਂ ਗੱਲਾਂ ਬਾਤਾਂ ਜਦੋਂ ਇਸ ਆਏ ਹੋਏ ਦੂਤ ਨੇ ਸੁਣਨਾ ਕੀਤੀਆਂ ਨੇ, ਮਹਾਰਾਜ ਦੇ ਪਾਸੋਂ ਗੱਲਾਂ ਸੁਣ ਕੇ
ਹੁਣ ਵਾਪਸ ਮੁੱਖ ਸਥਾਨ ਦੇ ਵੱਲ ਨੂੰ ਚੱਲਿਆ। ਮਨ ਦੇ ਵਿੱਚ ਵਿਚਾਰਾ ਕਰਦਾ ਹੋਇਆ ਫਿਰ ਲੱਗਾ ਆਓ ਇੱਥੋਂ ਇਤਿਹਾਸ ਪੜ੍ਹਨ ਦਾ ਯਤਨ ਕਰੀਏ। ਕੀ ਗੱਲਬਾਤ ਜਾ ਕਰਕੇ ਮੁੱਖ ਸਥਾਨ ਨੂੰ ਦੀ ਆਗਿਆ ਕੀਤੀ ਹੈ, ਕੀ ਹਾਲੇ ਜੰਗ ਦਾ ਉਹ ਸਮਾਂ ਬਣਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਸਦ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਪੜ੍ਹਨ ਦਾ ਵਿਚਾਰਨ ਦਾ ਯਤਨ ਕਰੀਏ ਔਰ ਆਪ ਨੂੰ ਅਸੀਸ ਪ੍ਰਦਾਨ ਕਰੋ। ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਚਰਨਾਂ ਵਿੱਚ ਧਿਆਨ ਕੇਂਦਰਿਤ ਕਰਦੇ ਹੋਏ ਬੜੇ ਪਿਆਰ ਭਾਵਨਾ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰੇ ਕੋ ਬਗਰ ਕੇ ਬਚ ਸਰੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਨੇ ਕਿ ਜਦੋਂ ਇਹ ਸਾਰੇ ਬਚਨ ਇਹ ਜਵਾਬ ਦੇ ਬੋਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੁਖ ਤੋਂ ਇਸ ਆਏ ਹੋਏ ਦੂਤ ਨੇ ਸੁਣਨਾ ਕੀਤੇ ਹਨ ਜੀ। ਭੂਸ਼ਣ ਦੂਤ ਭਇਓ ਲਹਿ ਖੜੇ। ਤੇ ਇਹ ਦੂਤ ਸਮਝ ਗਿਆ ਕਿ ਇਹਦੇ ਅੰਦਰ ਡਰ ਨਾਮ ਦੀ ਕੋਈ ਗੱਲ ਨਹੀਂ ਹੈ, ਇਹ ਡਰਨ ਵਾਲਾ ਨਹੀਂ ਹੈ। ਜੇ ਬਚਨਾਂ ਤੋਂ ਝਲਕ ਆਉਂਦੀ ਹੈ ਕਿ ਭਾਵੇਂ 8-10,000 ਕੀ 8-10 ਲੱਖ ਫੌਜ ਵੀ ਲੈ ਆਈਏ, ਇਹ ਹਾਰਨ ਵਾਲਾ ਨਹੀਂ, ਇਹ ਹੱਥ ਟੁੱਕਣ ਵਾਲਿਆਂ ਤੋਂ ਨਹੀਂ ਹੈ। ਸੰਸਾਰ ਤੇ ਬਹੁਤ ਲੋਕ ਐਸੇ ਵੇਖੇ ਜਾਂਦੇ ਨੇ, ਗੱਲਾਂ ਕਰਨ ਤੇ ਬਹੁਤ ਉੱਚੀਆਂ ਗੱਲਾਂ ਕਰਦੇ ਨੇ, ਜਦੋਂ 5-10,000 ਬੰਦੇ ਦੇ ਨਾਲ ਮੱਥਾ ਲੱਗਦਾ ਬਾਹਾਂ ਖੜੀਆਂ ਕਰਕੇ ਨਿਕਲਦੇ। ਧਾਰਮਿਕ ਬਿਰਤੀ ਦੇ ਵਿੱਚ ਬੜਾ ਲੋਕਾਂ ਨੂੰ ਭਰਮ ਪਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਹੈ। ਜਦੋਂ ਰਣ ਖੇਤਰ ਦੇ ਵਿੱਚ ਸਮਾਂ ਆਉਂਦਾ ਤਾਂ ਬਾਹਾਂ ਖੜੀਆਂ ਕਰਕੇ ਭੱਜ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਵੰਗਾਰਿਆ ਤੇ ਦੂਤ ਸਮਝ ਗਿਆ ਕਿ ਗਿਣਤੀ ਇੱਥੇ ਮੁਹਤਾਜ ਨਹੀਂ ਹੈ, ਗਿਣਤੀ ਦਾ ਤਾਂ ਇੱਥੇ ਕੰਮ ਹੀ ਕੋਈ ਨਹੀਂ। ਝੁਕ ਕੇ ਆ ਜਾਵੇ ਇੱਕ ਬੰਦਾ ਤੇ ਉਹਦੀ ਕਿਹੜੀ ਪਰਵਾਹ ਨਹੀਂ। ਸ਼ਾਇਦ ਝੁਕ ਕੇ 10 ਲੱਖ ਵੀ ਆ ਜਾਵੇ ਇਸ ਬਾਬੇ ਨੂੰ ਪਰਵਾਹ ਨਹੀਂ। ਸ਼ਸਤਰਾਂ ਦਾ ਜਿਹਦੇ ਕੋਲੇ ਭੈ ਨਹੀਂ, ਪ੍ਰੇਮ ਨਾਲ ਕੋਈ ਆ ਜਾਏ ਤੇ ਭਾਵੇਂ ਪੂਰੇ ਦਾ ਪੂਰਾ ਖਜ਼ਾਨਾ ਦੇ ਕੋਲ ਝੋਲੀ ਦੇ ਵਿੱਚ ਪਵਾ ਲਵੇ, ਕਿਉਂਕਿ ਗੁਰੂ ਘਰ ਦੇ ਵਿੱਚ ਪ੍ਰੇਮ ਦੀ ਬਾਤ ਹੈ, ਪ੍ਰੇਮ ਦੀ ਵਡਿਆਈ ਹੈ। ਜਿੰਨੇ ਪ੍ਰੇਮ ਪਾਇਆ ਇੱਥੋਂ ਖਜ਼ਾਨੇ ਨੂੰ ਭਰਪੂਰ ਮਿਲੇ ਤੇ ਝੋਲੀਆਂ ਭਰੀਆਂ ਨੇ। ਜਿਹੜਾ ਦੌੜ ਸੀ ਜੋ ਕਿ ਆਇਆ ਹੈ ਉਹਦੀ ਹਾਲਤ ਸਿੰਬਲ ਦੇ ਰੂਪ ਵਰਗੀ ਹੋਈ ਹੈ। ਫਲ ਤੇ ਫੁੱਲਾਂ ਤੋਂ ਹੀਰਾ ਉਹ ਬੰਦਾ ਸੰਸਾਰ ਤੋਂ ਲਿਆ। ਦਰ ਦਰ ਦੀ ਮੁਹਤਾਜਗੀ ਉਹਦੇ ਪਾਸ ਰਹੀ ਹੈ, ਕੰਗਾਲਤਾ ਉਹਦੇ ਪਾਸ ਰਹਿਣਾ ਕੀਤੀ ਹੈ। ਸਤਿਗੁਰੂ ਮਹਾਰਾਜ ਦੇ ਪਾਸੋਂ ਜਦੋਂ ਇਹ ਦੂਤ ਨੇ ਸਾਰੀ ਗੱਲਬਾਤ ਸੁਣਨਾ ਕੀਤੀ ਤੇ ਦੂਤ ਨੇ ਸਮਝ ਲਿਆ, ਜਾਣ ਲਿਆ ਕਿ ਇਹ ਬੰਦਾ ਸਰੀਰਾਂ ਦੀ ਗਿਣਤੀ ਦੇ ਨਾਲ ਸਾਡੇ ਤੋਂ ਹਾਰਨ ਵਾਲਾ ਨਹੀਂ, ਜੰਗ ਦੇ ਮੈਦਾਨ ਦੀ ਬੜੀ ਇੱਛਾ ਰੱਖਦਾ ਹੈ। ਤੇ ਜੇ ਯੁੱਧ ਖਤਮ ਕਰਨ ਦੀ ਗੱਲ ਕਰੀਏ ਤੇ ਇਹਦੇ ਕੋਲ ਉਹ ਵੀ ਕੰਮ ਨਹੀਂ ਗਾ, ਇਹ ਵੀ ਨਹੀਂ ਚਾਹੁੰਦਾ ਵੀ ਯੁੱਧ ਖਤਮ ਹੋਵੇ। ਇਹ ਤੇ ਆਵਾਜ਼ਾਂ ਮਾਰਦਾ ਪਿਆ ਕਿ ਕਿਹੜਾ ਮੇਰੇ ਨਾਲ ਨੂੰ ਲੜਨ ਲਈ ਆਵੇ। ਬੜੇ ਚਿਰ ਦਾ ਉਡੀਕਦਾ ਪਿਆ, ਨਹੀਂ ਕਿਹੜਾ ਇਹ ਇੰਨੀ ਫੌਜ ਨੂੰ ਖਤਮ ਕਰਕੇ ਤੇ ਲਿਹਾਜ਼ ਕਰਦਾ ਪਿਆ। ਦੂਤ ਕਹਿੰਦੇ ਯੁੱਧ ਨੂੰ ਖਤਮ ਕਰਨ ਦੀ ਗੱਲ ਸਾਡੇ ਪਾਸੋਂ ਭੈ ਰੱਖਣ ਵਾਲੀ ਗੱਲ ਤੇ ਕਬੂਲਦਾ ਨਹੀਂ ਹੈ। ਕਹਿੰਦੇ ਨਾ ਇਹ ਸਮਝਦਾ ਹੈ ਕਿ ਕਿੰਨੇ ਮਾਰ ਦਿੱਤੇ ਨੇ ਤੇ ਕਿੰਨੇ ਮੇਰੇ ਮਰ ਗਏ ਨੇ, ਇਹ ਵੀ ਗੱਲ ਤੇ ਵਿਚਾਰਦਾ ਨਹੀਂ ਹੈ। ਤੇ ਅਸੀਂ ਇਹਨੂੰ ਕੀ ਪੈ ਦਈਏ ਵੀ ਤੇਰੇ ਇੰਨੇ ਬੰਦੇ ਮਾਰ ਦਿੱਤੇ ਤੇ ਹੁਣੇ ਸ਼ਰਮ ਕਰ। ਇਹ ਦੂਤ ਨੇ ਜਦੋਂ ਸਾਰੀ ਗੱਲਬਾਤ ਵਿਚਾਰੀ ਨਾ ਕਿ ਜੇ ਇਹਨਾਂ ਦਾ 500 ਮਾਰਿਆ ਤੇ 7,000 ਤੇ ਸਾਡਾ ਵੀ ਮਰਿਆ ਹੈ। ਜਰਨੈਲ ਸਾਡੇ ਕੋਲ ਕੋਈ ਨਹੀਂ ਰਹਿ ਗਿਆ, ਸੈਨਾਪਤੀ ਸਾਡੇ ਕੋਲ ਕੋਈ ਬਾਕੀ ਨਹੀਂ ਹੈਗਾ। ਯੁੱਧ ਲੜਨ ਵਾਸਤੇ ਕੇਵਲ ਤੇ ਕੇਵਲ ਮੁਖਲਿਸ ਖਾਨ ਤੇ ਕੁਝ ਕੁ ਸਿਪਾਹੀ ਉਹਦੇ ਨਾਲ ਬਾਕੀ ਰਹਿ ਗਏ। ਦੂਤ ਕਹਿੰਦਾ ਮੈਨੂੰ ਡਰਾਵਾ ਮੈਂ ਕਾਹਦਾ ਦੇਵਾ, ਇਹ ਤੇ ਕਬੂਲਦਾ ਹੀ ਕੋਈ ਨਹੀਂ, ਮੰਨਣ ਨੂੰ ਤਿਆਰ ਨਹੀਂ, ਸੁਣਨ ਨੂੰ ਤਿਆਰ ਨਹੀਂ ਕਿ ਅੱਗੋਂ ਅੱਖਾਂ ਵਿਖਾਉਂਦਾ ਹੈ। ਇਹ ਦੂਤ ਨੇ ਗੱਲਬਾਤ ਸਮਝ ਕਰਕੇ ਵਾਪਸ ਕਦਮ ਪੁੱਟਣਾ ਕੀਤੇ ਹਨ ਜੀ। ਇਹ ਵਾਪਸ ਆਪਣੇ ਰਸਤੇ ਤੇ ਤੁਰ ਪਿਆ।
ਜਿਹੜੇ ਪਾਸੇ ਮੁਖਲਸ ਖਾਨ ਸੈਨਾ ਦੇ ਵਿੱਚ ਬੈਠਾ ਹੋਇਆ ਉਸ ਪਾਸੇ ਨੂੰ ਇਸ ਦੂਤ ਨੇ ਜਾਣਾ ਕੀਤਾ ਹੈ ਜੀ। ਸਕਲ ਹਕੀਕਤ ਕੀ ਬਖਾਦਾ ਤੇ ਜਾਂਦਿਆਂ ਸਾਰ ਇਹਨੇ ਮੁਖਲਸ ਖਾਨ ਦੇ ਅੱਗੇ ਜਾ ਕੇ ਤੇ ਕਰੋਨਾ ਕੀਤਾ। ਜਾਂਦਿਆਂ ਕਹਿ ਦਿੱਤਾ ਕਿ ਮੁਖਲਸ ਖਾਨ ਤੇਰੀ ਬਾਤ ਨਹੀਂ ਬਣੀ, ਜਿਹੜੀ ਤੂੰ ਗੱਲ ਮੈਨੂੰ ਕਹਿ ਕੇ ਭੇਜਿਆ ਸੀ ਨਾ ਉਹ ਗੱਲ ਪੂਰੀ ਨਹੀਂ ਹੋਈ ਹੈ, ਕਿਉਂਕਿ ਤੂੰ ਕਹਿੰਦਾ ਯੁੱਧ ਖਤਮ ਹੋ ਜੇ ਤੇ ਉਹਨੂੰ ਮੈਂ ਆਪਣੇ ਨਾਲ ਲਾਉਣ ਲੈ ਜਾਵਾਂ, ਮਾਫੀ ਦਵਾ ਦਿਆਂਗਾ। ਛਲ ਕਪਟ ਕਰਨਾ ਚਾਹੁੰਦਾ ਕਿ ਉਹ ਬਹਾਨਾ ਤੇਰਾ ਮਾਫੀ ਦਾ ਹੈ ਤੇ ਚਾਹੁੰਦਾ ਤੂੰ ਇਹ ਕਿ ਸ਼ਾਹਜਹਾਨ ਦੇ ਕੋਲੇ ਤੇਰੇ 4 ਨੰਬਰ ਚੰਗੇ ਬਣ ਜਾਣ ਕਿ ਵਾਹ ਵਾਹ ਮੁਖਲਸ ਖਾਨ ਨੇ ਉਹ ਕੰਮ ਕਰ ਦਿੱਤਾ ਕਿ ਬਾਜ ਵੀ ਲੈ ਆਇਆ ਤੇ ਹਰਗੋਬਿੰਦ ਨੂੰ ਵੀ ਲੈ ਆਇਆ। ਕਹਿੰਦੇ ਮੁਖਲਸ ਖਾਨ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰ ਕਿ ਭਾਈ ਉਹ ਬਾਤ ਨਹੀਂ ਬਣੇਗੀ ਜਿਹੜੀ ਤੂੰ ਕਰਨ ਵਾਸਤੇ ਮੈਨੂੰ ਭੇਜਿਆ ਸੀ ਜੀ। ਬਾਜਿਨਾ ਦੇਤ ਕਰੋ ਨਹਿ ਡਰੇ ਕਹਿੰਦੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ ਕੇ ਉਹ ਬਾਜ ਨਹੀਂ ਉਹ ਦਿੰਦਾ। ਉਹਨੂੰ ਮੈਂ ਆਖਿਆ ਕਿ ਬਾਜ ਲੈ ਕੇ ਦੌੜ ਚਲੀਏ ਤੇ ਉਹਨੇ ਬਾਜ ਜਿੱਤ ਤੋਂ ਬੜਾ ਕਰ ਦਿੱਤਾ ਤੇ ਤਾਂ ਉਹ ਕਿਸੇ ਪ੍ਰਕਾਰ ਦਾ ਡਰ ਹੀ ਮੰਨਦਾ। ਤੇਰਾ ਡਰ ਛੱਡ ਤੇ ਬਾਦਸ਼ਾਹ ਦਾ ਡਰ ਨਹੀਂ ਮੰਨਦਾ ਪਿਆ ਤੇ ਬਾਜ ਉਹਨੇ ਸਾਨੂੰ ਕਿਸ ਤਰ੍ਹਾਂ ਦੇਣਾ ਹੈ। ਆਏ ਲਸ਼ਕਰ ਤੋਲਰੇ ਤੇ ਉਹਨੇ ਕੋਈ ਵੀ ਗੱਲ ਆਖੀ ਕਿ ਜਿੰਨੀ ਮਰਜ਼ੀ ਫੌਜ ਲੈ ਕੇ ਆ ਮੈਂ ਫੌਜਾਂ ਦੇ ਪਾਸੋਂ ਡਰਨ ਵਾਲਾ ਨਹੀਂ। ਤੇਰੀ 7000 ਫੌਜ ਨੂੰ ਜਿੱਦਾਂ ਮਾਰਿਆ 70000 ਨੂੰ ਵੀ ਮਾਰ ਦਿਆਂਗਾ। ਬਾਦਸ਼ਾਹ ਸਲਾਮਤ ਤੇਰੇ ਕਿਸੇ ਵੀ ਭੈ ਨੂੰ ਉਹਨੇ ਕਬੂਲਿਆ ਨਹੀਂ ਹੈ, ਤੇਰੀ ਧਮਕੀ ਨੂੰ ਉਹਨੇ ਮੰਨਿਆ ਨਹੀਂ ਹੈ। ਉਹ ਰਣ ਖੇਤਰ ਨੂੰ ਛੱਡਣ ਵਾਲਾ ਨਹੀਂ ਹੈ। ਹੌਸਲਾ ਜਿਨਕੇ ਜੰਗ ਤੇ ਬਾਦਸ਼ਾਹ ਸਲਾਮਤ ਮੇਰੀ ਹੋਰ ਗੱਲ ਸੁਣ ਵੀ ਜਦੋਂ ਕਹਿ ਰਿਹਾ ਸੀ ਨਾ, ਜਦੋਂ ਬੋਲ ਰਿਹਾ ਸੀ ਨੂੰ ਜਵਾਬ ਦੇ ਰਿਹਾ ਸੀ ਤੇ ਉਹਦੇ ਮਨ ਤੇ ਵਰਤੀ ਭਰ ਵੀ ਕੋਈ ਡਰ ਸ਼ਿਕਨ ਨਹੀਂ ਸੀ। ਉਹਦੀ ਜ਼ਬਾਨ ਨਹੀਂ ਟਰਕਾ ਰਹੀ ਸੀ, ਉਹਦੇ ਬੋਲ ਨਹੀਂ ਕੰਬ ਰਹੇ ਸਨ। ਉਹਦੇ ਨਿਡਰਤਾ ਦੇ ਨਾਲ ਪੈਰ ਧੋ ਕਰਕੇ ਇਹ ਸਾਰੀਆਂ ਗੱਲਾਂ ਆਖ ਰਿਹਾ ਸੀ ਜੀ। ਮਾਰਨ ਕਰਨ ਪੀਰ ਰਸ ਸੰਤ ਤੇ ਮਾਰਨ ਤੇ ਮਰਨ ਦਾ ਵੀਰ ਰਸ ਭਾਵ ਜੰਗ ਦੇ ਮੈਦਾਨ ਦੇ ਵਿੱਚ ਲੜਨ ਦਾ ਵੀਰ ਰਸ ਉਹਦੇ ਚਿਹਰੇ ਤੇ ਆਮ ਹੀ ਝਲਕਦਾ ਰਹਿੰਦਾ ਹੈ। ਉਹਦੇ 24 ਘੰਟੇ 12 ਮਹੀਨੇ ਇਸੇ ਰੰਗ ਦੇ ਵਿੱਚ ਰਹਿੰਦਾ ਕਿ ਕਿਹੜਾ ਵੇਲਾ ਹੋਵੇ ਸ਼ਿਕਾਰ ਖੇਡਣ ਚੱਲੀਏ, ਕਿਹੜਾ ਵੇਲਾ ਹੋਵੇ ਸ਼ਸਤਰਾਂ ਦਾ ਅਭਿਆਸ ਕਰੀਏ, ਕਿਹੜਾ ਸਮਾਂ ਹੋਵੇ ਕਿ ਜੰਗ ਦੇ ਮੈਦਾਨ ਦੇ ਵਿੱਚ ਉਤਰਨਾ ਕਰੀਏ। ਮੁਖਲਸ ਖਾਨ ਉਹ ਜੰਗ ਦੇ ਮੈਦਾਨ ਨੂੰ ਤਿਆਗਣ ਦੇ ਲਈ ਵੀ ਤਿਆਰ ਨਹੀਂ, ਹਰ ਸਮੇਂ ਵੀਰ ਰਸ ਦੇ ਵਿੱਚ ਰਹਿੰਦਾ ਹੈ। ਜੋ ਕਰ ਕਹੀ ਸਕਲ ਛਡਾਈ ਕਹਿੰਦੇ ਜੋ ਗੁਰ ਕਹੀ ਸੋ ਸਕਲ ਛਡਾਈ। ਕਹਿੰਦਾ ਵੀ ਭਾਈ ਇਹ ਗੱਲ ਕਹਿੰਦਾ ਹੈ ਕਿ ਜੋ ਗੁਰੂ ਨੇ ਅਗਲੇ ਪਾਸੋਂ ਕਿਹਾ ਮੈਂ ਤੁਹਾਨੂੰ ਹੂ ਉਹ ਦੱਸ ਰਿਹਾ ਕਿ ਜਿੱਦਾਂ ਉਹ ਚਾਹੁੰਦਾ ਨਾ, ਜਿੱਦਾਂ ਵੱਡੇ ਗੁਰੂ ਸਾਹਿਬ ਨੇ ਇਹ ਗੱਦੀ ਰਾਜ ਭਾਗ ਜਿਹੜਾ ਤੈਨੂੰ ਦਿੱਤਾ, ਤੇਰੇ ਇਹ ਵੱਡੇ ਬਾਦਸ਼ਾਹ ਨੂੰ ਦਿੱਤਾ ਹੈ, ਉਹਨੇ ਬੋਲਾਂ ਚ ਆਖਿਆ ਕਿ ਜਿੱਦਾਂ ਦਿੱਤਾ ਉਹਦਾ ਅਸੀਂ ਛਡਾ ਵੀ ਲੈਣਾ। ਤੇਰੇ ਵੱਡੇ ਬਾਦਸ਼ਾਹ ਨੂੰ ਇਹ ਰਾਜ ਭਾਗ ਉਹਦਾ ਦਿੱਤਾ ਹੋਇਆ ਹੈ। ਇਹ ਵੱਡੇ ਸ਼ਾਹ ਨੂੰ ਜਿਹੜੀ ਵਡਿਆਈ ਹੈ ਉਹ ਮੈਂ ਹੀ ਦੇਣਾ ਕੀਤੀ ਹੈ ਜੀ। ਕਹਿੰਦੇ ਉਹਨੇ ਸਾਨੂੰ ਉਹ ਜਵਾਬ ਦਿੱਤਾ ਹੀ ਕਿ ਅਸੀਂ ਉਹ ਵੀ ਵਾਪਸ ਲੈਣੀ ਹੈ। ਜਿਹੜਾ ਰਾਜ ਭਾਗ ਤਖਤ ਤੇ ਤੁਸੀਂ ਬੈਠੇ ਹੋ ਨਾ, ਉਹ ਤਖਤ ਵੀ ਮੈਂ ਵਾਪਸ ਲੈਣਾ, ਰਾਜ ਭਾਗ ਗੱਦੀ ਵੀ ਉਹਦੇ ਪਾਸੋਂ ਹੋਣੀ ਹੈ ਜੀ। ਕਹਿੰਦੇ ਜਦੋਂ ਇਦਾਂ ਕੁਝ ਬੋਲ ਰਿਹਾ ਸੀ ਕਿ ਤੁਹਾਨੂੰ ਰਾਜ ਭਾਗ ਵੀ ਅਸੀਂ ਦਿੱਤਾ ਹੈ, ਤੇਰੇ ਪਿਤਾ ਨੂੰ ਇਸ ਗੱਦੀ ਦਾ ਵਾਰਸ ਵੀ ਅਸੀਂ ਬਣਾਇਆ, ਇਹ ਸੁਖ ਆਰਾਮ ਨੂੰ ਅਸੀਂ ਦੇਣਾ ਕੀਤੇ, ਸਾਰਾ ਕੁਝ ਗੁਰੂ ਨਾਨਕ ਦੇ ਘਰ ਤੋਂ ਤੈਨੂੰ ਮਿਲਿਆ, ਤੇਰੇ ਤੋਂ ਵਾਪਸ ਵੀ ਅਸੀਂ ਲੈ ਲੈਣਾ ਹੈ। ਮੁਖਲਸ ਖਾਨ ਇੰਨੀਆਂ ਗੱਲਾਂ ਕਰਦਾ ਹੋਇਆ ਉਹਦੇ ਚਿਹਰੇ ਤੇ ਰੱਬੀ ਭਰ ਵੀ ਡਰ ਨਹੀਂ ਸੀ। ਇਹ ਝਿਜਕ ਕੇ ਗੱਲ ਨਹੀਂ ਸੀ ਕਰਦਾ ਪਿਆ, ਪਰਦੇ ਪਾ ਕੇ ਗੱਲ ਨਹੀਂ ਸੀ ਕਰਦਾ ਕਿ ਵਿੱਚੋਂ ਕੁਝ ਹੋਰ ਹੋਵੇ ਤੇ ਬਾਹਰੋਂ ਚਿਹਰੇ ਤੇ ਗੱਲ ਕੋਈ ਹੋਰ ਹੋਵੇ। ਮੁਖਲਸ ਖਾਨ ਜੋ ਉਹਦੇ ਜ਼ੁਬਾਨ ਤੇ ਸੀ ਉਹ ਉਹਦੇ ਅੰਦਰ ਮੈਨੂੰ ਪ੍ਰਤੀਤ ਹੋ ਰਿਹਾ ਸੀ, ਉਹਦੇ ਲੱਛਣ ਮੈਨੂੰ ਦਿਸ ਰਹੇ ਸਨ। ਜਦੋਂ ਮੁਖਲਸ ਖਾਨ ਨੇ ਆਪਣੇ ਗੁਰੂ ਦੇ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਸੁਣਨਾ ਕੀਤੀ ਹੈ, ਬੋਲਾਂ ਬਾਰੇ ਸੁਣਨਾ ਕੀਤਾ ਹੈ ਤੇ ਮੁਖਲਸ ਖਾਨ ਡਰ ਗਿਆ। ਕਹਿੰਦਾ ਜੇ ਇੱਥੋਂ ਤੱਕ ਨੌਬਤ ਆ ਗਈ ਹੈ ਨਾ ਤੇ ਹੁਣ ਮੇਰੇ ਪ੍ਰਾਣਾਂ ਦੀ ਹਾਨੀ ਹੋਈ ਸਨ ਕਿ ਹੁਣ ਇਹ ਮੇਰੇ ਤੇ ਵਾਰ ਕਰੇ, ਹੁਣ ਤੇ ਮੇਰੀ ਜਾਨ ਜਿਹੜੀ ਥੋੜੇ ਮਿੰਟਾਂ ਦੀ ਮੁਹਤਾਜ ਹੈ। ਮੁਖਲਸ ਖਾਨ ਡਰ ਲੱਗ ਪਿਆ। ਭਾਈ ਜੀ ਕਹਿੰਦੇ ਮੁਖਲਸ ਖਾਨ ਸੁਣਿਓ ਔਰ ਡਰੈ, ਮੇਰੇ ਪ੍ਰਾਣ ਗੁਰੂ ਅਬ ਹਰੈ। ਕਹਿੰਦੇ ਹੁਣ ਤੇ ਮੇਰੇ ਪ੍ਰਾਣਾਂ ਦੀ ਹਾਨੀ ਗੁਰੂ ਆਪ ਕਰਨਾ ਕਰੇਗਾ ਜੀ।
ਕਹਿੰਦੇ ਅੱਗੇ ਮੇਰੇ ਸੈਨਾ ਦੇ ਜਿੰਨੇ ਸਰਦਾਰ ਸੀ ਨਾ ਸਾਰੇ ਸੰਘਾਰ ਦਿੰਦੇ ਨੇ, ਖਤਮ ਕਰ ਦਿੱਤੇ। ਮੇਰੇ ਕੋਲ ਤੇ ਸਰਦਾਰ ਹੀ ਕੋਈ ਨਹੀਂ ਬਚਿਆ, ਕੋਈ ਸੈਨਾਪਤੀ ਮੇਰੇ ਕੋਲ ਨਹੀਂ ਕਿ ਜਿਹਨੂੰ ਮੈਂ ਆਖਾਂ ਕਿ ਚੱਲ ਭਾਈ ਮੈਦਾਨ ਦੇ ਵਿੱਚ ਸੈਨਾ ਕਮਾਨ ਸੰਭਾਲਣਾ ਕਰ। ਮੇਰੇ ਤੇ ਸਰਦਾਰਾਂ ਨੂੰ ਖਤਮ ਕਰ ਦਿੱਤਾ ਹੈ। ਕਹਿੰਦੇ ਹੁਣ ਮੈਂ ਕਿਹਨੂੰ ਆਖਾਂ ਕਿ ਭਾਈ ਇਸ ਸੈਨਾਪਤੀ ਦੀ ਕਮਾਲ ਸੰਭਾਲਣਾ ਕਰ। ਜਿਹੜਾ ਵੀ ਸਰਦਾਰ ਮੇਰਾ ਇਹਦੇ ਸਾਹਮਣੇ ਗਿਆ ਹੈ ਉਹਨੂੰ ਗੁਰੂ ਹਰਗੋਬਿੰਦ ਨੇ ਖਤਮ ਕਰ ਦਿੱਤਾ ਹੈ। ਕਹਿੰਦੇ ਮੈਂ ਭੱਟਾਂ ਤੋਂ ਸੁਣਿਆ, ਯੋਧਿਆਂ ਤੋਂ ਸੁਣਿਆ ਕਿ ਇਹਦੇ ਤੀਰਾਂ ਦੇ ਵਿੱਚ ਬੜੀ ਰਹਿਮਤ ਹੈ, ਇਹਦੇ ਤੀਰਾਂ ਦੇ ਵਿੱਚ ਬੜੀ ਤਾਕਤ ਹੈ, ਬੜੀ ਜ਼ੋਰ ਨਾਲ ਤੀਰ ਚਲਾਉਂਦਾ ਹੈ। ਤੀਰਾਂ ਦੀ ਮਹਿਮਾ ਬਹੁਤ ਇਹਦੇ ਮੈਂ ਭੱਟਾਂ ਤੋਂ ਸੁਣਨਾ ਕੀਤੀ ਹੈ ਵੀ ਜਦੋਂ ਇਹਦਾ ਤੀਰ ਇੱਕ ਵਾਰ ਕਮਾਨ ਦੇ ਵਿੱਚੋਂ ਨਿਕਲਦਾ ਤੇ ਅਨੇਕਾਂ ਦਾ ਘਾਤ ਕਰ ਦਿੰਦਾ। ਮੈਂ ਆਪਣੇ ਭੱਟਾਂ ਤੋਂ ਸੂਰਬੀਰਾਂ ਦੇ ਤੀਰਾਂ ਦੀ ਵਡਿਆਈ ਸੁਣੀ ਹੋਈ ਹੈ। ਮੁਗਲ ਸਖਾਨ ਮਨ ਦੇ ਵਿੱਚ ਡਰੀ ਜਾ ਰਿਹਾ ਹੈ ਕਿ ਨਾ ਮੇਰੇ ਕੋਲ ਕੋਈ ਸਰਦਾਰ, ਮੈਂ ਕਿੱਦਾਂ ਲੜ ਖੇਤਰ 'ਚ ਜਾਵਾਂ, ਕਿਹਨੂੰ ਭੇਜਾਂ, ਕਿਹਨੂੰ ਆਖਾਂ ਵੀ ਜਾ ਕੇ ਮੁਸ਼ਕਾਂ ਬੰਨ੍ਹ ਕੇ ਲਿਆ ਬਈ। ਇੰਨੀ ਫੌਜ ਦਾ ਮੇਰਾ ਨੁਕਸਾਨ ਹੋ ਗਿਆ ਹੈ ਤੇ ਕੇਵਲ ਮੈਂ ਬਾਕੀ ਬਚਿਆ। ਜੇ ਮੈਂ ਹੁਣ ਰਣ ਮੈਦਾਨ 'ਚ ਗਿਆ ਤੇ ਉਹ ਜਿਹੜਾ ਤੀਰ ਜਿਹਦੀ ਵਡਿਆਈ ਮੈਂ ਸੁਣੀ ਹੈ ਨਾ ਕਿ ਇੱਕ ਨਾਲ ਇੱਕ ਦਿਨ ਚਾਰ ਮਾਰਦਾ ਹੈ, ਉਹ ਤੀਰ ਇਹਨੇ ਮੈਨੂੰ ਵੀ ਬਖਸ਼ ਦੇਣਾ। ਮੈਨੂੰ ਦਿਸਦਾ ਪਿਆ ਵੀ ਅਗਲੇ ਪਾਸੇ ਮੌਤ ਉਡੀਕ ਰਹੀ ਹੈ। ਕਹਿੰਦੇ ਜੇ ਤੀਰਾਂ ਦੇ ਵਿੱਚ ਇੰਨੀ ਕੁ ਤਾਕਤ ਹੈ, ਕਈਆਂ ਨੂੰ ਮਾਰਦਾ, ਅਨੇਕਾਂ ਦਾ ਘਾਤ ਕਰਦਾ, ਤੇ ਮੈਨੂੰ ਕਿੱਦਾਂ ਬਖਸ਼ੇਗਾ, ਮੈਨੂੰ ਕਿੱਦਾਂ ਤਿਆਗੇਗਾ, ਮੇਰਾ ਲਿਹਾਜ਼ ਉਹ ਕਿਸ ਤਰ੍ਹਾਂ ਕਰ ਦੇਵੇਗਾ ਜੀ। ਦਲ ਸਰਦਾਰ ਜਾਨ ਕਰ ਹਰੈ, ਵੀ ਜਿੰਨੇ ਸਰਦਾਰ ਸੀ ਇਹ ਸਾਰੇ ਮੇਰੇ ਤੇ ਖਤਮ ਕਰ ਦਿੱਤੇ, ਕੋਈ ਵੀ ਸਰਦਾਰ ਨਹੀਂ ਛੱਡਿਆ ਹੈ। ਮੁਗਲ ਸਖਾਨ ਕਹਿੰਦਾ ਵੀ ਹੁਣ ਸੈਨਾ ਕੱਲੀ ਬਾਕੀ ਰਹਿ ਗਈ ਹੈ, ਜੇ ਜਾਣਾ ਪਿਆ ਜਾਵੇ ਤੇ ਮੈਨੂੰ ਸਰਦਾਰ ਬਣ ਕੇ ਜਾਣਾ ਪੈਣਾ। ਇਹਦੀ ਕਮਾਨ ਸੰਭਾਲਣੀ ਪੈਣੀ, ਸਾਰਾ ਸੈਨਾ ਮੇਰੇ ਵਾਸਤੇ ਵਿੱਚ ਹੈ, ਕੋਈ ਸਰਦਾਰ ਮੇਰੇ ਕੋਲ ਹੈ ਨਹੀਂ। ਜੇ ਮੈਂ ਸਰਦਾਰ ਬਣ ਕੇ ਗਿਆ ਤੇ ਦਲ ਸਰਦਾਰ ਜਾਨ ਕਰ ਹਰੇ, ਵੀ ਮੈਨੂੰ ਆਗੂ ਵੇਖ ਕੇ ਤੇ ਮੇਰੇ ਤੀਰ ਬਖਸ਼ ਦੇਣਾ, ਤੀਰ ਨਾ ਖਤਮ ਕਰ ਦੇਣਾ। ਤੇ ਜੇ ਮੈਂ ਸਰਦਾਰ ਬਣ ਕੇ ਨਹੀਂ ਜਾਂਦਾ, ਬਿਨਾਂ ਲੜੇ ਜੇ ਹੱਟ ਜਾਵੋ, ਬਿਨਾਂ ਲੜਨ ਤੋਂ ਜੇ ਮੈਥੋਂ ਪਿਛਾਂਹ ਹਟ ਗਿਆ ਲਾਹੌਰ ਨੂੰ ਚਾਲੇ ਪਾ ਲੈਂਦਾ ਜੀ। ਤੇ ਮੈਂ ਸ਼ਾਹਜਹਾਨ ਨੂੰ ਜਾ ਕੇ ਕੀ ਮੂੰਹ ਖਾਵਾਂਗਾ, ਕੀ ਜਾ ਕੇ ਆਖਣਾ ਕਰਾਂਗਾ ਵੀ ਅੰਮ੍ਰਿਤਸਰ ਦੇ ਵਿੱਚ 7,000 ਫੌਜ ਮਰਵਾ ਕੇ ਮੈਂ ਖਾਲੀ ਹੱਥ ਆ ਕੇ ਸ਼ਾਹਜਹਾਨ ਨੂੰ ਮੈਂ ਜਾ ਕੇ ਕੀ ਜਵਾਬ ਦੇਵਾਂਗਾ ਜੀ। ਕਹਿੰਦੇ ਉਹਨੇ ਮੈਨੂੰ ਕਾਇਰ ਕਹਿਣਾ ਹੈ ਤੇ ਕੋਈ ਵਡਿਆਈ ਨਹੀਂ ਦੇਣੀ ਆ। ਜਿਹੜਾ ਮਾਣ ਸਤਿਕਾਰ ਬਣਿਆ ਹੋਇਆ ਨਾ, ਨੌਕਰ ਚਾਕਰ ਮਿਲੇ ਨੇ, ਜਗੀਰਾਂ ਜਾਇਦਾਦ ਪਿੰਡ ਜਿਹੜੇ ਮੈਨੂੰ ਮਿਲੇ ਹੋਏ ਨੇ, ਕੋਈ ਵਡਿਆਈ ਮੇਰੇ ਪਾਸ ਨਹੀਂ ਰਹੇਗੀ, ਕੋਈ ਵੀ ਸਤਿਕਾਰ ਮੇਰਾ ਬਾਕੀ ਨਹੀਂ ਰਹੇਗਾ ਜੀ। ਕਹਿੰਦੇ ਜੇ ਇੱਥੋਂ ਮੈਂ ਬਚ ਕੇ ਚਲਿਆ ਵੀ ਗਿਆ ਤੇ ਸ਼ਾਹਜਹਾਨ ਨੇ ਮਾਰ ਦੇਣਾ, ਤੇ ਜੇ ਸ਼ਾਹਜਹਾਨ ਨੂੰ ਛੱਡ ਵੀ ਦੇਵੇ, ਜੀਦਾ ਰਹਿ ਵੀ ਦੇਵੇ, ਤੇ ਜਿੰਨੀ ਵਡਿਆਈ ਮੇਰੇ ਕੋਲੋਂ ਖੋਈ ਜਾਣੀ ਹੈ ਉਨੀ ਵਡਿਆਈ ਦੇ ਵਿੱਚੋਂ ਤੇ ਮੈਂ ਵੈਸੇ ਮਰ ਜਾਣਾ। ਤੇ ਇਹ ਅਸਲੀਅਤ ਹੈ ਕਿ ਜਦੋਂ ਵਡਿਆਈ ਦੇ ਵਿੱਚ ਰਹਿਣ ਦੀ ਆਦਤ ਪੈ ਜਾਵੇ ਨਾ, ਚਾਰ ਬੰਦੇ ਅੱਗੇ ਪਿੱਛੇ ਘੁਮਾਉਣ ਦੀ ਜਿਹੜੀ ਉਹ ਆਦਤ ਬਣ ਜਾਵੇ, ਜਦੋਂ ਇਹ ਚੀਲਿਆਂ ਵਾਲੀ ਜਾਂਦੀ ਹੈ ਫਿਰ ਬੰਦੇ ਦੀ ਜਾਨ ਨਿਕਲ ਜਾਂਦੀ ਹੈ। ਜਦੋਂ ਕੁਰਸੀ ਨਿਕਲਦੀ ਹੈ ਨਾ ਥੱਲੇ ਤੇ ਬੰਦਾ ਚੰਗਾ ਭਲਾ 55 60 ਸਾਲ ਦਾ ਵੀ ਫਿਰ 90 ਸਾਲਾਂ ਦੇ ਬਰਾਬਰ ਹੋ ਜਾਂਦਾ ਹੈ। ਤੇ ਜੇ ਕਿਤੇ ਕੁਰਸੀ 90 ਸਾਲਾਂ ਦੇ ਵਿੱਚ ਜਾ ਕੇ ਆ ਜਾਵੇ, 100 ਸਾਲ ਦਾ ਬਾਪੂ ਵੀ ਫਿਰ 30 ਸਾਲਾਂ ਵਾਲਾ ਜਿਹੜੀ ਫੀਲਿੰਗ ਲੈਣੀ ਸ਼ੁਰੂ ਕਰ ਦਿੰਦਾ। ਇਹ ਚੇਲਿਆਂ ਵਾਲੀ ਇੰਨੀ ਜਿਹੜੀ ਜਨੂਨ ਰੱਖਦੀ ਹੈ, ਬੰਦਿਆਂ ਦਾ ਇੰਨਾ ਜ਼ਿਆਦਾ ਹੁਸਨ ਹੁੰਦਾ ਹੈ। ਤੇ ਮੁਗਲ ਸਖਾਨ ਕਹਿੰਦਾ ਵੀ ਜੇ ਮੈਂ ਤੁਹਾਰ ਕੇ ਚਲਿਆ ਗਿਆ, ਸ਼ਾਹਜਹਾਨ ਨੇ ਛੱਡ ਵੀ ਦਿੱਤਾ ਤੇ ਵਡਿਆਈ ਮੇਰੀ ਜਾਂਦੀ ਤੇ ਉਹਦੇ ਤੋਂ ਬਿਨਾਂ ਤਾਂ ਮੈਂ ਵੈਸੇ ਹੀ ਮਰ ਜਾਵਾਂਗਾ ਜੀ। ਕਹਿੰਦੇ ਇੰਨੀ ਲਸ਼ਕਰ ਮੇਰੇ ਕੋਲ ਹੈ, ਇੰਨਾ ਮੇਰਾ ਰਾਜ ਭਾਗ ਬਣਿਆ ਹੋਇਆ ਹੈ, ਇੰਨੀ ਸੈਨਾ ਨੂੰ ਮਰਵਾਉਣ ਦਾ ਮੈਂ ਹਿਸਾਬ ਉਹਨੂੰ ਕਿਵੇਂ ਦੇਵਾਂਗਾ ਜੀ। ਕਹਿੰਦੇ ਗੱਲ ਇੱਦਾਂ ਹੈ ਵੀ ਜਿਹੜੇ ਮੈਨੂੰ ਅੱਜ ਸਲੂਟ ਮਾਰਦੇ ਨੇ ਨਾ, ਅੱਜ ਨਮਸਕਾਰਾਂ ਕਰਦੇ ਨੇ, ਨੌਕਰ ਚਾਕਰ ਅੱਗੇ ਤੁਰੇ ਫਿਰਦੇ, ਇਹਨਾਂ ਨੇ ਮੈਨੂੰ ਗਿੱਦੜ ਕਹਿਣਾ, ਇਹਨਾਂ ਨੇ ਮੈਨੂੰ ਤਾਨੇ ਮਾਰਨੇ, ਡਰਪੋਕ ਕਹਿ ਕਰਕੇ ਮੈਨੂੰ ਬੁਲਾਉਣਾ ਹੈ, ਇਹਨਾਂ ਨੇ ਮੇਰਾ ਕਦੇ ਵੀ ਸਤਿਕਾਰ ਨਹੀਂ ਕਰਨਾ ਹੈ। ਤੇ ਨਾਲ ਹੀ ਸੋਚਦਾ ਕਹਿੰਦਾ ਵੀ ਗੱਲ ਏਦਾਂ ਹੈ ਵੀ ਇੱਥੇ ਵੀ ਮੌਤ ਤੇ ਉੱਧਰ ਵੀ ਮੌਤ, ਤੇ ਉਹਦੇ ਨੂੰ ਚੰਗਾ ਹੈ ਕਿ ਜੋ ਮਰਜ਼ੀ ਹੋ ਜਾਵੇ ਆਪਾਂ ਗਾਂਹ ਨੂੰ ਵਧੀਏ, ਪਿਛਾਂਹ ਨੂੰ ਭੱਜ ਕੇ ਕੀ ਕਰਨਾ ਹੈ।
ਕਿ ਮੌਤ ਤੇ ਲਿਖੀ ਹੋਈ ਹੈ, ਅਗਲੇ ਪਾਸੇ ਪੀਰ ਹੈ, ਮਗਲੇ ਪਾਸੇ ਸ਼ਾਹਜਹਾਨ ਹੈ। ਰੋਜ਼ ਰੋਜ਼ ਦੇ ਮਰਦਾਂ ਨੂੰ ਚੰਗਾ ਵੀ ਕੇ ਵਾਰ ਪਰ ਚਲੀ ਕਿ ਰੋਜ਼ ਲੋਕਾਂ ਦੇ ਤਾਨੇ ਸੁਣਨੇ। ਇਵੇਂ ਭਿਖਾਰੀ ਪੁਣੇ ਦੀ ਜ਼ਿੰਦਗੀ ਜਿਹੜੀ ਇਹ ਬੜੀ ਔਖੀ ਹੈ। ਤੇ ਵਿਦਵਾਨਾਂ ਦੇ ਬੋਲ ਨੇ ਕਿ ਜਿਹੜਾ ਮਰਦ ਹੁੰਦਾ ਨਾ, ਮਰਦ ਉਹਨੂੰ ਇੱਕ ਬੋਲ ਕੋਈ ਬੋਲ ਦੇਵੇ ਤੇ ਬੋਲ ਦੇ ਨਾਲ ਹੀ ਉਹ ਜਿਹੜਾ ਫਾਲ ਦੇ ਵਾਂਗ ਚੀਰਿਆ ਜਾਂਦਾ। ਜੇ ਮਰਦ ਨੂੰ ਕੋਈ ਤਾਨਾ ਮਾਰ ਦੇਵੇ ਤੇ ਜਿਹੜਾ ਜਰਨੈਲ ਹੈ ਰਣ ਮੈਦਾਨ ਦੇ ਵਿੱਚ ਸ਼ਸਤਰ ਦੀ ਵਿਦਿਆ ਰੱਖਣ ਵਾਲਾ, ਕਹਿੰਦਾ ਕਿ ਜੇ ਮੈਂ ਪਿਛਾਂ ਨੂੰ ਗਿਆ ਤੇ ਲੋਕਾਂ ਨੇ ਤੇ ਤਾਨੇ ਮਾਰ ਮਾਰ ਖਤਮ ਕਰ ਦੇਣਾ। ਉਹਦੇ ਨਾਲ ਚੰਗਾ ਕਿ ਰਣ ਖੇਤਰ ਦੇ ਵਿੱਚ ਜਾਣਾ ਕਰੀ। ਤੇ ਭਾਈ ਸਾਹਿਬ ਜੀ ਬਚਨ ਲਿਖਦੇ ਨੇ, ਗਿਆਤੇ ਹੋਈ ਹੋਏ ਸੋ ਹੋਏ, ਕਿ ਗਾਂ ਨੂੰ ਵਾਧਿਆ ਜੋ ਕੁਝ ਹੀ ਹੋਵੇਗਾ ਫਿਰ ਹੁੰਦਾ ਰਹੇ। ਵੇਖੀ ਜਾਵੇ ਕਿ ਕੀ ਭਾਣਾ ਵਾਪਰਦਾ ਹੈ। ਕਿ ਮੈਨੂੰ ਲੜਨਾ ਜਿਹੜਾ ਨਾ ਉਹ ਉਚਿਤ ਹੈ, ਚੰਗਾ। ਲੜਾਈ ਦੇ ਵਿੱਚ ਰਹਿਣਾ, ਲੜਾਈ ਦੇ ਵਿੱਚ ਜੋ ਕੁਝ ਵੀ ਹੋਵੇਗਾ, ਰਿਜ਼ਲਟ ਜੋ ਵੀ ਆਵੇ, ਮੁਖਲਸ ਖਾਨ ਕਹਿੰਦਾ ਮੈਨੂੰ ਖਿੜੇ ਮੱਥੇ ਪ੍ਰਵਾਨ ਹੈ। ਏਦਾਂ ਵਿਚਾਰ ਦੇ ਉਹਨੇ ਇੱਕ ਘੜੀ ਬਤੀਤ ਕਰ ਦਿੱਤੀ, 25 ਮਿੰਟ ਦਾ ਸਮਾਂ ਬਤੀਤ ਕਰ ਦਿੱਤਾ ਹੈ। ਔਰ ਵਿਚਾਰ ਕਰਕੇ ਉਹਨੇ ਘੋੜੇ ਦੇ ਉੱਪਰ ਚੜ੍ਹਨਾ ਕੀਤਾ। ਔਰ ਜਿਹੜਾ ਲਾਗੇ ਨਗਾਰ ਜੀ ਸੀ ਨਾਲ, ਨਗਾਰ ਜੀ ਦੇ ਕੋਲੇ ਜਾ ਕਰਕੇ ਤੇ ਹੁਕਮ ਕਰ ਦਿੱਤਾ, ਕਹਿੰਦਾ ਡਗਾ ਲਾ ਵੀ ਇਹ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਧੁਨ ਜਿਹੜੀ ਉਹ ਪੈਦਾ ਕਰਨਾ ਕਰੋ। ਤੇ ਜਦੋਂ ਉਹਨੇ ਡੱਗਾ ਲਾਇਆ ਤੇ ਪੂਰੀ ਸੈਨਾ ਨੇ ਸੰਬੋਧਨ ਹੋ ਕਰਕੇ ਆਖਿਆ, ਕਹਿੰਦੇ ਮਿੱਤਰੋ ਤਗੜੇ ਹੋ ਜਾਓ, ਜੰਗ ਦੇ ਮੈਦਾਨ ਨੂੰ ਆਪਾਂ ਜਾਣਾ ਕਰੀਏ। ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਮੁਗਲ ਗੁਰੂ ਹਰਗੋਬਿੰਦ ਨੂੰ ਪਕੜ ਨਾ ਕਰੀਏ ਜੀ। ਸਭ ਧੌਂਸਣ ਸਾਰਿਆਂ ਨੇ ਫਿਰ ਜਿਹੜੇ ਨਗਾਰੇ ਸੀ ਨਾ, ਉਹਨਾਂ ਨਗਾਰਿਆਂ ਦੇ ਉੱਪਰ ਧੌਂਸੇ ਮਾਰਨੇ ਸ਼ੁਰੂ ਕਰ ਦਿੱਤੇ, ਡੱਗੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਤੇ ਨਾਲ ਹੀ ਇਹ ਕਹਿ ਦਿੱਤਾ ਕਿ ਜਾਂ ਮਰੋ ਤੇ ਜਾਂ ਮਰੋ, ਕੰਮ ਦੋ ਹੀ ਹੈ। ਜਾਂ ਤੇ ਹਰਗੋਬਿੰਦ ਨੂੰ ਖਤਮ ਕਰ ਦਈਏ ਤੇ ਬਾਜ ਲੈ ਕੇ ਦੌੜ ਚਲੀਏ, ਤੇ ਜੇ ਇਦਾਂ ਨਹੀਂ ਹੁੰਦਾ ਤੇ ਫਿਰ ਮਰ ਜਾਣਾ ਇਸ ਰਣ ਖੇਤਰ ਦੇ ਵਿੱਚ ਚੰਗਾ ਹੈ। ਇਸ ਰਣ ਖੇਤਰ ਨੂੰ ਪਿਆਰੇ ਹੋ ਜਾਓ ਜੀ। ਕਹਿੰਦੇ ਭਾਈ ਆਪਣਾ ਜੀਵਨ ਤੇ ਫੇਰ ਹੀ ਜਾਣਿਆ ਜਾਣਾ। ਆਪਾਂ ਨੂੰ ਲੋਕਾਂ ਦੇ ਤਾਂ ਚੇਤੇ ਕਰਨਾ, ਜਾਂ ਆਪਾਂ ਜਿੱਤ ਕੇ ਜਾਈਏ ਤੇ ਜਾਂ ਫਿਰ ਇੱਥੇ ਮੌਤ ਹੋ ਜਾਵੇ, ਇੱਥੇ ਖਤਮ ਹੋ ਜਾਵੇ, ਤਾਂ ਲੋਕਾਂ ਨੇ ਆਪਾਂ ਨੂੰ ਯਾਦ ਕਰਨਾ ਹੈ। ਜੇ ਆਪਾਂ ਦੌੜ ਕੇ ਚਲੇ ਗਏ, ਹਾਰ ਕੇ ਚਲੇ ਗਏ, ਲੋਕਾਂ ਨੇ ਲਾਹਨਤਾਂ ਪਾਉਣੀਆਂ ਨੇ। ਆਪਣੇ ਜੀਵਨ ਕਮਾਉਣ ਦਾ ਕੀ ਫਾਇਦਾ? ਇੱਕ ਰਾਜ ਗਦੀਆਂ ਤੇ ਬਹਿਣ ਦਾ ਕੀ ਫਾਇਦਾ ਹੈ? ਸੁੱਖ ਆਰਾਮ ਲੈਣ ਦਾ ਕੀ ਫਾਇਦਾ ਜੇ ਲੋਕਾਂ ਨੇ ਲਾਹਨਤਾਂ ਹੀ ਪਾ ਜਾਂਦੇ? ਭਾਈ ਗੱਲ ਇਹਦਾ ਹੈ, ਆਪਣਾ ਜੀਵਨ ਤਾਂ ਸਫਲ ਹੈ ਜਾਂ ਰਣ ਖੇਤਰ ਨੂੰ ਜਿੱਤੀਏ ਤੇ ਜਾਂ ਫਿਰ ਇੱਥੇ ਮੌਤ ਹੋ ਜਾਵੇ। ਇਸ ਰਣ ਖੇਤਰ ਨੂੰ ਪਿਆਰੇ ਹੋ ਜਾਈਏ ਜੀ। ਤੇ ਨਾਲ ਹੀ ਕਹਿੰਦਾ ਜੇ ਆਪਾਂ ਇੱਥੋਂ ਬਚ ਕੇ ਚਲੇ ਵੀ ਜਾਵਾਂਗੇ ਤਾਂ ਜੀ, ਜੇ ਇੱਥੋਂ ਆਪਾਂ ਹੁਣੇ ਵਾਪਸ ਚਲੇ ਜਾਈਏ ਵੀ ਚਲੋ ਆਪਾਂ ਬਚਾ ਕਰਕੇ ਭੱਜ ਜਾਂਦੇ ਆ। ਜੇ ਆਪਾਂ ਸ਼ਾਹਜਹਾਨ ਦੇ ਪਾਸ ਜਾਵਾਂਗੇ, ਜਾਂਦਿਆਂ ਸਾਰ ਉਹਨੇ ਮਾਰ ਦੇਣਾ ਹੈ, ਉਹਨੇ ਆਪਾਂ ਨੂੰ ਛੱਡਣਾ ਨਹੀਂ ਹੈ। ਉਹ ਭਾਈ ਜਦੋਂ ਇੱਥੇ ਮਰੋਗੇ ਨਾ, ਮੌਤ ਤੇ ਉੱਥੇ ਨਹੀਂ ਜਾ ਕੇ ਆਈ ਜਾਣੀ ਕਿ ਇੱਥੇ ਮਰੋਗੇ ਤੇ ਦੋ ਲੋਕ ਤੁਹਾਡੇ ਸੁਧਰ ਜਾਣਗੇ। ਲੋਕ ਤੇ ਪ੍ਰਲੋਕ ਦੇ ਵਿੱਚ ਸੁਹੇਲਾ ਤੁਹਾਡਾ ਕੰਮ ਹੋਵੇਗਾ। ਮਰਦਾਨਗੀ ਦੇ ਨਾਲ ਤੁਸੀਂ ਸੂਰਬੀਰਤਾ ਵਾਲੀ ਜ਼ਿੰਦਗੀ ਮੌਤ ਮਰੇ ਹੋ। ਤੇ ਮੁਗਲ ਖਾਨ ਕਹਿੰਦਾ ਇੱਥੇ ਮਰੋ, ਇਹ ਮਰਨ ਦਵੈ ਲੋਕ ਭਜਾਰੀ। ਦੋ ਲੋਕਾਂ ਦੇ ਵਿੱਚ ਇੱਥੇ ਤੇ ਬੈਕੁੰਠ ਧਾਮ ਦੇ ਵਿੱਚ ਤੁਹਾਡਾ ਨਾਮ ਹੋਵੇਗਾ। ਉਹ ਭਾਈ ਭ੍ਰਿਸ਼ਟਾਂ ਦੇ ਵਿੱਚ ਤੁਸੀਂ ਜਾ ਕੇ ਜਸ ਪਾਉਣਾ ਕਰੋਗੇ, ਤੁਹਾਡੀ ਵਡਿਆਈ ਹੋਵੇਗੀ, ਜੈ ਜੈਕਾਰ ਹੋਵੇਗੀ। ਜੇ ਲਾਭਪੁਰ ਲਾਹੌਰ ਦੀ ਧਰਤੀ ਤੇ ਸਹੀ ਸਲਾਮਤ ਤੁਸੀਂ ਭੱਜ ਕੇ ਚਲੇ ਗਏ ਨਾ, ਤੇ ਉੱਥੇ ਬਹੁਤ ਦੁਖਦਿਆਰੀ ਬਹੁਤ ਹੋਣੀ ਹੈ। ਰੋਜ਼ ਦੁੱਖ ਮਿਲਦੇ ਨੇ, ਨਾ ਤੁਹਾਨੂੰ ਇਹ ਬਾਦਸ਼ਾਹ ਦੇ ਪਾਸੋਂ ਵਜ਼ੀਰੀਆਂ ਮਿਲਦੀਆਂ ਨੇ, ਨਾ ਸੈਨਾ ਦੇ ਵਿੱਚ ਭਰਤੀ ਰਹਿ ਜਾਣੀ, ਨਾ ਧਨ ਦੌਲਤ। ਲੋਕਾਂ ਨੇ ਗੱਲਾਂ ਕਰ ਕਰਕੇ ਮਾਰ ਦੇਣਾ, ਤਾਨੇ ਦੇ ਦੇ ਕੇ ਤੁਹਾਨੂੰ ਖਤਮ ਕਰ ਦੇਣਾ। ਗੱਲ ਏਦਾਂ, ਲਾਭਪੁਰ ਜਾਏ ਮਰਨ ਦੁੱਖ ਦਾਨੀ। ਲਾਭਪੁਰ ਦੀ ਧਰਤੀ ਤੇ ਬਹੁਤ ਬਹੁਤ ਦੁਖੀ ਪਾਵੇਗੀ ਜੀ। ਦੋਜਕ ਦੀ ਅੱਗ ਦੇ ਵਿੱਚ ਸੁੱਟੇ ਜਾਓਗੇ।